ਤੇ ਇਹਦੇ ਨਾਲ ਹੀ ਨਾਲ ਰਲਦੀ ਮਿਲਦੀ ਜਿਹੜੀ ਖਬਰ ਆ ਉਹ ਵੀ ਕਰਦੇ ਚੱਲੀਏ। ਇਸ ਵੇਲੇ ਸੈਕਰਾਮੈਂਟੋ ਤੇ ਸਟਾਕਟਨ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 109 ਦਰਜ ਕੀਤਾ ਗਿਆ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ। ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਸਭ ਤੋਂ ਗਰਮ ਜਿਹੜਾ ਦਿਨ ਰਿਹਾ ਹੈ। ਦੱਸਦੇ ਆ ਕਿ 1938 ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹਨੇ ਇੱਕ ਵਾਰੀ 108 ਨੂੰ ਜਿਹੜਾ ਕ੍ਰਾਸ ਕੀਤਾ ਸੀ। ਉਸ ਤੋਂ ਬਾਅਦ 2005 ਤੋਂ 5 ਦੇ ਵਿੱਚ ਜਿਹੜਾ ਇਹ ਟੈਂਪਰੇਚਰ ਹੈ ਇੱਕ ਵਾਰੀ ਉੱਥੇ ਜਿਹੜਾ ਇਹਨੇ ਰਿਕਾਰਡ ਤੋੜਿਆ ਸੀਗਾ ਇਸ ਪੱਧਰ ਤੇ ਆ ਕੇ। ਪਰ ਹੁਣ ਇੱਕ ਵਾਰ ਫਿਰ ਜਿਹੜਾ ਇਹ ਦੋਨੇ ਇਲਾਕੇ ਨੇ ਇੱਕ ਵਾਰ ਮੁੜ ਤੋਂ ਕੈਲੀਫੋਰਨੀਆ ਦੇ ਉਹਨਾਂ ਹਿੱਸਿਆਂ ਦੇ ਵਿੱਚ ਸ਼ੁਮਾਰ ਹੋ ਗਏ ਨੇ ਜਿੱਥੇ ਟੈਂਪਰੇਚਰ ਹੈ ਜਿਹੜਾ ਉਹਨੇ ਸਾਰੇ ਜਿਹੜੇ ਰਿਕਾਰਡ ਨੇ ਪਿਛਲੇ ਉਹ ਤੋੜ ਦਿੱਤੇ ਨੇ। 109 ਡਿਗਰੀ ਜਿਹੜਾ ਹਾਲ ਹੀ ਦੇ ਟਾਈਮ ਜਿਸ ਟਾਈਮ ਅਸੀਂ ਗੱਲ ਕਰ ਰਹੇ ਹਾਂ ਇਸ ਟਾਈਮ ਜੇ ਸੈਕਰਾਮੈਂਟੋ ਦੀ ਗੱਲ ਕਰੀਏ ਜਾਂ ਸਟਾਕਟਨ ਦੀ ਗੱਲ ਕਰੀਏ, ਦੱਸਿਆ ਗਿਆ ਕਿ ਪਹਿਲਾਂ ਸਟਾਕਟਨ ਦਾ ਜਿਹੜਾ ਹਾਈਐਸਟ ਟੈਂਪਰੇਚਰ ਸੀਗਾ 108 ਤੋਂ ਪਲੱਸ 2005 ਦੇ ਵਿੱਚ, ਜਦਕਿ ਸੈਕਰਾਮੈਂਟੋ ਦਾ ਜਿਹੜਾ ਪੁਰਾਣਾ ਰਿਕਾਰਡ ਸੀ ਉਹ 108 ਸੀਗਾ, 1935 ਦਾ ਰਿਕਾਰਡ ਸੀਗਾ। ਤੇ ਜਿਹੜੀ ਲੇਹ ਕੱਟ ਹੋਏ ਉਹਦਾ ਜਿਹੜਾ ਟੈਂਪਰੇਚਰ ਸੀਗਾ ਉਹ ਵੀ 2005 ਦਾ ਸੀਗਾ। ਦੱਸਿਆ ਜਾ ਰਿਹਾ ਕਿ ਅੱਜ ਜਿਹੜਾ ਪੋਸੀਬਲ ਰਾਤ ਦਾ ਟੈਂਪਰੇਚਰ ਆ ਉਹ ਵੀ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਰਹੂਗਾ। ਸੋ ਅੱਜ ਦੀ ਜਿਹੜੀ ਗਰਮੀ ਸੀ ਉਹਨੂੰ ਪੀਕ ਤੇ ਗਿਣਿਆ ਗਿਆ ਸੈਕਰਾਮੈਂਟੋ ਤੇ ਸਟਾਕਟਨ ਦੇ ਵਿੱਚ ਜਿਹੜਾ ਟੈਂਪਰੇਚਰ ਰਿਕਾਰਡ ਹੋਇਆ ਉਹਦੇ ਹਿਸਾਬ ਦੇ ਨਾਲ। ਜੀ ਅਗਲੀ ਖਬਰ ਵੱਲ ਚਲੀਏ। ਊਬਰ ਨੇ ਇੱਕ ਕੈਲੀਫੋਰਨੀਆ ਦੇ ਕਪਲ ਨੂੰ ਜੋ ਕੋਸਟਾ ਰੀਕਾ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ $30,000 ਇੱਕ ਰਾਈਡ ਦੇ ਚਾਰਜ ਕਰ ਰਿਹਾ ਹੈ। ਕਪਲ ਜੋ ਸੀਗਾ ਇਹ ਗੋਟਾਮਾਲਾ ਦੇ ਵਿੱਚ ਸਟਕ ਹੋ ਗਿਆ ਕਿਉਂਕਿ ਉਹ ਆਪਣੀ ਵੈਡਿੰਗ ਦੀ ਪਲਾਨਿੰਗ ਕਰ ਰਹੇ ਸੀ ਤੇ ਘੁੰਮਣ ਫਿਰਨ ਗਏ ਸੀ। $30,000 ਇੱਕ ਰਾਈਡ ਦਾ ਊਬਰ ਵਾਲਿਆਂ ਨੇ ਉਹਦੇ ਅਕਾਊਂਟ ਚੋਂ ਪੈਸੇ ਕੱਢ ਲਏ ਤੇ ਹੁਣ ਉਹ ਕਹਿੰਦੇ ਵੀ ਬਣਦੇ ਤਾਂ ਸੀ ਸਿਰਫ $55 ਯੂਐਸ ਕਰੰਸੀ ਦੇ ਹਿਸਾਬ ਨਾਲ ਤੇ ਕੱਢ ਲੈ ਗਏ $30,000। ਜੋ $30,000 ਕੋਸਟਾ ਰੀਕਨ ਕਲੋਨਸ ਬਣਦੇ ਆ ਜੋ ਉੱਥੇ ਦੀ ਕਰੰਸੀ ਬਣਦੀ ਸੀ $55 ਦੇ ਬਰਾਬਰ। 30,000 ਕੋਸਟਾ ਰੀਕਾ ਦੀ ਰਾਸ਼ੀ ਬਣਦੀ ਸੀ ਪਰ ਉਹਨਾਂ ਨੇ $30,000 ਅਮਰੀਕਨ ਡਾਲਰ ਜੋ ਕੱਢ ਰਹੇ ਤੇ ਉਹ ਕਹਿੰਦੇ ਵੀ ਹੁਣ ਮੈਂ ਬੈਂਕ ਵਾਲਿਆਂ ਨਾਲ ਲੜਦਾ, ਬੈਂਕ ਵਾਲੇ ਊਬਰ ਵਾਲਿਆਂ ਨਾਲ ਲੜ ਰਹੇ ਆ, ਅਸੀਂ ਜੋ ਆ ਉਹ ਕੋਸਟਾ ਰੀਕਾ ਦੇ ਵਿੱਚ ਇਸ ਟਾਈਮ ਸਟਕ ਹੈਗੇ ਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਕਈ ਵਾਰ ਬਣ ਜਾਂਦੀ ਹੈਗੀ।